ਇੱਕ ਸਮਾਣੀ ਬੜੇ ਦਿਨਾਂ ਬਾਅਦ ਆਪਣੇ ਪਿੰਡ ਆਉਂਦੀ ਏ। ਜਦੋਂ ਪਿੰਡ ਆਉਂਦੀ ਏ, ਉਹਨੂੰ ਮਾਹੌਲ ਜਿਹੜਾ ਉਹ ਭਰਾ ਜਿਹਾ ਲੱਗਦਾ ਹੈ, ਬਦਲ ਜਾਂਦਾ ਹੈ। ਦੀਦ ਛਈਆਂ ਆ ਗਈਆਂ ਨੇ ਜਿੰਨਾ ਜ਼ਿੰਦਗੀ ਸਾਡੀ ਆਸਾਨ ਬਣਾ ਛੱਡੀ ਏ। ਉਦੋਂ ਲੋਕ ਟੁਰਦੇ ਸਨ। ਅੱਜ ਕੱਲ ਸਵਾਰੀ ਬਣ ਗਈ ਏ, ਜਿਹਨੇ ਬੜੀਆਂ ਸੌਦਾ ਸਾਡੇ ਵਾਸਤੇ ਪੈਦਾ ਕੀਤੀਆਂ ਨੇ, ਪਰ ਦੂਏ ਕੱਛੇ ਸਾਡੀ ਜ਼ਿੰਦਗੀ ਉਹ ਢਿੱਲੀ ਕਰ ਛੱਡੀ ਏ ਜਾਂ ਉਹਦਾ ਲਾਈਫ ਸਪੈਨ ਘਟਾ ਛੱਡਿਆ। अस्सलाम वालेकुम, मैं अज वेद इकबाल ते अज तुहाडे वास्ते लैके आया मैं एक पंजाबी दी ऐसी कहानी कि साढ़े अज दे पंजाब ते साढ़े पुराने पंजाब दी ओह गल करेगी। साडा अज दा पंजाब जेहड़ा है, अज दा मुआशरा जेहड़ा है ओह किवें है, एह उदों दी गल है जदों साडा पुराना जमाना सी, पुराना पंजाब सी, पुरानियां खेडां सन, पुरानियां खाने सन ते सुगातां सन। मैनूं याद है कि मेरी नानी ते नाना ਉਹ ਬੁੱਢੇ ਇੰਨੇ ਹੋ ਗਏ ਸੰਜ਼ੀਵ ਕਿ ਉਹਨਾਂ ਦੀ ਜਿਹੜੀ ਸਕਿਨ ਚਮੜੀ ਹੈ ਨਾ, ਇਹ ਚਮੜੀ ਇਕੱਠੀ ਹੁੰਦੀ ਸੀ। ਉਹਨਾਂ ਨੂੰ ਮੈਂ ਫੜ ਲੈਂਦਾ ਸਾਂ, ਅਸੀਂ ਚਮੜੀ ਕਰਕੇ ਮਜ਼ਾਕ ਕਰਦਾ ਸਾਂ ਵੀ ਤੁਹਾਡੀ ਹੁਣ ਇਹ ਮਾਸ ਇਕੱਠਾ ਹੋਣ ਲੱਗ ਪਿਆ। ਤੇ ਉਹ ਮਾਸ਼ਾਅੱਲਾ ਬੁੱਢੇ ਜ਼ਈਫ ਹੋਏ ਦੋਵੇਂ ਜਣੇ। ਤੇ ਉਹਨਾਂ ਦੀ ਖੁਰਾਕ ਕੀ ਸੀ? ਉਦੋਂ ਨਾ ਸ਼ਵਾਰਮਾ ਸੀ, ਨਾ ਪੀਜ਼ਾ ਸੀ, ਨਾ ਇਹ ਫਰੂਟ ਚਾਟਾਂ ਸਨ, ਜਾਂ ਕੁਝ ਵੀ ਨਹੀਂ ਸੀ। ਸਿਰਫ ਔਰ ਸਿਰਫ ਉਦੋਂ ਕੀ ਹੁੰਦਾ ਸੀ ਕਿ ਰੋਟੀਆਂ ਲੱਭਣੀਆਂ ਤੇ ਟਰੰਗਾਂ ਦੇ ਵਿੱਚ ਜਾਂ ਉਹਨਾਂ ਨੇ ਪੌੜਿਆਂ 'ਚ ਵਲੇਟ ਕੇ ਤੇ ਰੋਟੀਆਂ ਰੱਖੀਆਂ ਹੋਣੀਆਂ ਵੀ ਦੁਪਹਿਰ ਨੂੰ ਖਾਣੀਆਂ ਨੇ। ਉਹ ਰੋਟੀ ਦੁਪਹਿਰ ਨੂੰ ਗੰਢੇ ਨਾਲ ਖਾ ਲੈਣੀ, ਅਚਾਰ ਨਾਲ ਖਾ ਲੈਣੀ, ਜਾਂ ਗੁੜ ਦੀ ਚਾਸ ਬਣਾਉਣੀ, ਚਾਸ਼ਨੀ ਤੇ ਉਹਦੇ ਨਾਲ ਖਾ ਲੈਣੀ। ਤੇ ਇਹ ਖੁਰਾਕਾਂ ਹੁੰਦੀਆਂ ਸਨ ਉਦੋਂ, ਪਰ ਖਾਲਸ ਹੁੰਦੀਆਂ ਸਨ। ਅੱਜ ਕੱਲ੍ਹ ਦੀ ਜਿਹੜੀਆਂ ਖੁਰਾਕਾਂ ਨੇ, ਮੈਂ ਅਖਬਾਰ ਪੜ੍ਹਦਾ ਪਿਆ ਸਾਂ ਕਿ ਮਿਹਦੇ ਦੀ ਇੱਕ ਦਵਾਈ ਹੁੰਦੀ ਹੈ ਜਿਹੜੀ ਕਿ ਮਿਹਦੇ ਵਾਸਤੇ ਨਾਸ਼ਤੇ ਤੋਂ ਪਹਿਲੇ, ਖਾਣੇ ਤੋਂ ਪਹਿਲੇ ਉਹ ਖਾਧੀ ਜਾਂਦੀ 15-20 ਮਿੰਟ ਪਹਿਲੇ। ਉਹਦਾ ਨਾਂ ਨਹੀਂ ਮੈਨੂੰ ਯਾਦ ਆ ਰਿਹਾ ਕਿ ਪਾਕਿਸਤਾਨ ਦੇ ਵਿੱਚ ਉਹ ਸ ਤਕਰੀਬਨ ਬਹੁਤ ਜ਼ਿਆਦਾ ਵਿਕੀ ਹੈ, ਸਭ ਤੋਂ ਜ਼ਿਆਦਾ ਉਹ ਸੇਲ ਹੋਈ ਹੈ 2024 ਵਿੱਚ। ਯਾਨੀ ਉਹ ਮੈਡੀਸਨ ਮਿਹਦੇ ਦੀ ਸਭ ਤੋਂ ਜ਼ਿਆਦਾ ਸੇਲ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਸਾਡੇ ਮਿਹਦੇ ਦਾ ਹਾਲ ਤੁਸੀਂ ਆਪੇ ਦੇਖ ਲਓ। ਇਹ ਸਾਰਾ ਕਿਵੇਂ ਹੈ? ਇਹ ਸਾਰੀਆਂ ਨਵੀਆਂ ਖੁਰਾਕਾਂ ਦਾ ਕਮਾਲ ਹੈ। ਆ ਜਿਹੜੀ ਮੰਮੀ ਡੈਡੀ ਖੁਰਾਕਾਂ ਨੇ, ਇਹਨਾਂ ਦਾ ਕਮਾਲ ਹੈ। ਤੇ ਅੱਜ ਕੱਲ੍ਹ ਦੀ ਜਿਹੜੀ ਇਹ ਖੁਰਾਕਾਂ ਨੇ, ਇਹਨਾਂ ਵਿੱਚ ਅਸੀਂ ਵੇਖਦੇ ਹਾਂ ਕਿ ਜ਼ਿੰਦਗੀ ਦਾ ਲਾਈਫ ਸਪੈਨ ਉਹ ਵੀ ਨਿੱਕਾ ਹੋ ਗਿਆ। ਬੰਦੇ ਜਿਹੜੇ ਨੇ ਉਹ 60, 65, 55 ਇਸੇ ਉਮਰ 'ਚ ਮਰ ਜਾਂਦੇ ਨੇ, ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਏ ਤੇ ਆਖਰੀ 2, 3, 4 ਸਾਲ ਉਹਨਾਂ ਦੇ ਮੰਜੇ ਉੱਤੇ ਰਗੜੀਂਦੇ ਨੇ। ਤੇ ਇਸ ਵਾਸਤੇ ਸਿਹਤਮੰਦ ਖੁਰਾਕ ਜਿਹੜੀ ਬੜੀ ਜ਼ਰੂਰੀ ਹੈ। ਤੇ ਖੈਰ ਸਾਡੀ ਗੱਲ ਜਿਹੜੀ ਹੈ ਉਹ ਹੈਗੀ ਪੁਰਾਣਾ ਗਿਰਾਂ। ਇਹ ਨਹੀਂ ਮੇਰਾ ਗਿਰਾਂ, ਇਹ ਨਹੀਂ ਮੇਰਾ ਪਿੰਡ, ਉਹ ਪਿੰਡ ਹੋਰ ਸੀ। ਉਦੋਂ ਮੈਂ ਸਕੂਲੇ ਵੀ ਜਾਂਦਾ ਸਾਂ ਤੇ ਉਦੋਂ ਤਖਤੀਆਂ ਹੁੰਦੀਆਂ ਸਨ ਤੇ ਮੁੱਖ ਮੈਂ ਘਰੋਂ ਲੈ ਕੇ ਜਾਂਦਾ ਸਾਂ, ਸਕੂਲ ਦੀ ਸਫਾਈ ਜਿਹੜੀ ਕਰਦਾ ਸਾਂ। ਉਦੋਂ ਫਾਂਟਾ ਦੀਆਂ ਗੋਲੀਆਂ ਵੀ ਰੁਪਈਏ ਦੀਆਂ 16 ਮਿਲਦੀਆਂ ਸਨ। ਯਾਨੀ ਉਹ ਵਕਤ ਹੀ ਹੋਰ ਸੀ। ਉਦੋਂ ਪਿੰਡਾਂ ਦੇ ਸਕੂਲਾਂ ਦੇ ਨਾਲ ਜਿਹੜੇ ਪਿੰਡਾਂ ਦੀਆਂ ਹੱਡੀਆਂ ਹੁੰਦੀਆਂ ਸਨ, ਉੱਥੇ ਟਾਂਗਰ ਮਿਲਦੇ ਸਨ, ਟਾਂਗਰ ਜਾਂ ਮਰੂਡਾ। ਅੱਜ ਕੱਲ੍ਹ ਮੰਮੀ ਡੈਡੀ ਲੰਚ ਬਾਕਸ, ਮੰਮੀ ਡੈਡੀ ਚੀਜ਼ਾਂ ਨੇ ਕੰਟੀਨਾਂ ਦੇ, ਔਰ ਉਹਨਾਂ ਵਿੱਚ ਵੀ 90% ਸਾਡੀ ਉਹ ਚੀਜ਼ਾਂ ਜਿਹੜੀਆਂ ਖਾਲਸ ਕੋਈ ਨਹੀਂ। ਇੱਕ ਸਮਾਣੀ ਬੜੇ ਦਿਨਾਂ ਬਾਅਦ ਆਪਣੇ ਪਿੰਡ ਆਉਂਦੀ ਏ। ਜਦੋਂ ਪਿੰਡ ਆਉਂਦੀ ਏ, ਉਹਨੂੰ ਮਾਹੌਲ ਜਿਹੜਾ ਉਹ ਭਰਾ ਜਿਹਾ ਲੱਗਦਾ ਹੈ, ਬਦਲ ਜਾਂਦਾ ਹੈ। ਉਸ ਜ਼ਮਾਨੇ ਵਿੱਚ ਬਾਲ ਜਿਹੜੇ ਨੇ ਪੀਂਘਾਂ ਉੱਤੇ ਬਹਿ ਕੇ ਝੂਟੇ ਲੈਂਦੇ ਸਨ, ਸਵਾਣੀਆਂ ਤਰੀਖਾਂ ਉੱਤੇ ਚਰਖੇ ਕੱਤਦੀਆਂ ਸਨ। ਉਹ ਚਰਖਾ ਕੱਤਦੀਆਂ ਤੇ ਨਾਲੇ ਮਿੱਠੇ ਮਿੱਠੇ ਗੀਤ ਗਾਉਂਦੀਆਂ ਸਨ। ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਸਕੂਟਰ, ਕਾਰ, ਇਹ ਸਵਾਰੀਆਂ ਜਿਹੜੀਆਂ ਨੇ ਇਹਨਾਂ ਨੇ ਫੜ ਕੇ ਸਾਰਾ ਮਾਹੌਲ ਹੀ ਬਦਲ ਦਿੱਤਾ। ਉਹਨੂੰ ਉਹ ਮਾਹੌਲ ਜਿਹੜਾ ਹੈ ਨਾ ਉਹ ਨਹੀਂ ਲੱਭਦਾ, ਉਹਨੂੰ ਉਹ ਚੀਜ਼ਾਂ, ਉਹ ਗੱਲਾਂ ਬਾਤਾਂ ਨਹੀਂ ਲੱਗੀਆਂ ਆਉਂਦੀਆਂ। ਉਦੋਂ ਦੇ ਜਿਹੜੇ ਸਾਦਾ ਤੇ ਸਿਮਨ ਗਾਣੇ ਸਨ ਉਹ ਮੁੱਕ ਗਏ। ਹੁਣ ਉਹਨਾਂ ਦੀ ਥਾਂ ਤੇ ਫਿਲਮੀ ਗਾਣੇ ਆ ਗਏ ਨੇ, ਲੋਕੀ ਗਾਉਣ ਲੱਗ ਪਏ ਨੇ। ਲੋਕਾਂ ਕੋਲ ਹੁਣ ਟਾਈਮ ਹੀ ਨਹੀਂ ਇੰਨਾ ਕਿ ਇੱਕ ਦੂਜੇ ਕੋਲ ਬਹਿ ਜਾਵਣ ਜਾਂ ਉਹਨਾਂ ਦੇ ਦੁੱਖ ਦਰਦ ਵੀ ਸੁਣ ਸਕਣ। ਹਰ ਕੋਈ ਇੰਨਾ ਮਸਰੂਫ ਹੋ ਗਿਆ। ਨਵੇਂ ਦੌਰ ਵਿੱਚ ਜਦੀਦ ਸ਼ਈਆਂ ਆ ਗਈਆਂ ਨੇ ਜਿਨ੍ਹਾਂ ਜ਼ਿੰਦਗੀ ਸਾਡੀ ਆਸਾਨ ਬਣਾ ਛੱਡੀ ਹੈ, ਪਰ ਕਿ ਇੰਨੀ ਕੋਈ ਆਸਾਨੀ ਅਸਾਂ ਲੱਭ ਲਈ ਹੈ, ਇਹ ਸਾਡੇ ਕੋਲ ਟਾਈਮ ਹੀ ਕੋਈ ਨਹੀਂ ਹੈ। ਅਸੀਂ ਇਹ ਢਿੱਲੇ ਢਾਲੇ ਹੋ ਗਏ, ਅਸੀਂ ਲਾਪਰਵਾਹ ਹੋ ਗਏ ਤੇ ਅਸੀਂ ਸੁਸਤ ਹੋ ਗਏ।
ਅਸੀਂ ਹੁਣ ਅਸੀਂ ਕੋਈ ਵੀ ਸ਼ੈ ਲੈਣੀ ਹੋਵੇ, ਉਹ ਮੋਟਰਸਾਈਕਲ ਤੇ ਜਾਂ ਕਾਰ, ਇਸ ਤੋਂ ਬਗੈਰ ਜਾਂਦੇ ਹੀ ਕੋਈ ਨਹੀਂ। ਨਾਲ ਦੇ ਬਾਜ਼ਾਰ ਵੀ ਜਾਣਾ ਹੋਵੇ ਤਾਂ ਮੋਟਰਸਾਈਕਲ ਕੱਢ ਲਵੀਦੀ ਹੈ ਵੀ ਇਹ ਮੋਟਰਸਾਈਕਲ ਦੀ ਚੀਜ਼ ਫੜ ਲਿਆ ਰਹੇ। ਯਾਨੀ ਸਾਡੀ ਜ਼ਿੰਦਗੀ ਵਿੱਚ ਟੋਲ ਟਰਾਪਾ ਔਰ ਆਪਣਾ ਰਹਿ ਹੀ ਕੋਈ ਨਹੀਂ ਗਈ ਗੱਲਾਂ ਬਾਤਾਂ। ਮੈਨੂੰ ਯਾਦ ਹੈ ਕਿ ਮੇਰਾ ਨਾਨਾ, ਮੈਂ ਸੁੱਤਾ ਹੁੰਦਾ ਸਾਂ ਤੇ ਉਹ ਤਕਰੀਬਨ 12-15 ਕਿਲੋਮੀਟਰ ਦੂਰ ਜਿੱਥੇ ਉਹਦਾ ਵਿਰਾਹ ਕਰਾਂਦਾ ਹਾਂ, ਉਹ ਉੱਥੇ ਚਲਾ ਜਾਂਦਾ ਇਕੱਲਾ ਟੁਰ ਕੇ। ਸੁਬਹ ਸੁਬਹ ਨਾਲ ਹਾਲੇ ਮੈਂ ਉੱਠਣਾ ਤੇ ਪੁੱਛਣਾ ਵੀ ਨਾਨਾ ਕਿੱਥੇ, ਤੇ ਪਤਾ ਲੱਗਣਾ ਕਿ ਉਹ ਜੀ ਨਮਾਜ਼ ਫਜਰੇ ਪੜ੍ਹ ਕੇ ਤੇ ਨਿਕਲ ਗਿਆ ਸੀ। ਉੱਥੇ ਹਾਲੇ ਉਹ ਦੇਹ ਹੁੰਦਾ ਪਿਆ ਹੁੰਦਾ ਸੀ, ਉੱਥੇ ਬਹੁਤ ਜ਼ਿਆਦਾ ਸੀ। ਤੇ ਮਰੇ ਉਦੋਂ ਲੋਕ ਟੁਰਦੇ ਸਨ। ਅੱਜ ਕੱਲ੍ਹ ਸਵਾਰੀ ਬਣ ਗਈ ਹੈ, ਜਿਹਨੇ ਬੜੀਆਂ ਸਹੂਲਤਾਂ ਸਾਡੇ ਵਾਸਤੇ ਪੈਦਾ ਕੀਤੀਆਂ ਨੇ, ਪਰ ਦੂਏ ਕੱਛੇ ਸਾਡੀ ਜ਼ਿੰਦਗੀ ਉਹ ਢਿੱਲੀ ਕਰ ਛੱਡੀ ਹੈ ਜਾਂ ਉਹਦਾ ਲਾਈਫ ਸਪੈਨ ਘਟਾ ਛੱਡਿਆ। ਤੁਸੀਂ ਇਹਨਾਂ ਤੇ ਗੌਰ ਕਰਨਾ। ਅਕਸਰੀਅਤ ਦੀ ਥਾਂ ਤੇ ਝੂਠ, ਫਰੇਬ ਤੇ ਸ਼ੁਭਦਾਬਾਜ਼ੀ ਆ ਗਈ ਹੈ। ਲੋਕ ਇੱਕ ਦੂਏ ਤੋਂ ਵੱਧ ਚੜ੍ਹ ਕੇ ਕੱਪੜੇ ਪਾਉਂਦੇ ਨੇ, ਟੁਰਦੇ ਨੇ, ਗੱਡੀਆਂ ਮਨਪਣੀਆਂ ਰੱਖਦੇ ਨੇ। ਉਹਨਾਂ ਦੀ ਇੰਨੀ ਵਕਤ ਨਹੀਂ ਹੁੰਦੀ ਕਿ ਉਹ ਆਪਣੇ ਹੱਥ ਵਿੱਚ ਅੱਛਾ ਮੋਬਾਈਲ ਵੀ ਰੱਖਦੇ ਨੇ। ਉਹ ਕਿਸ ਤਰ੍ਹਾਂ ਦੇ ਮੋਬਾਈਲ ਲਓ, ਕਿਸ ਤਰ੍ਹਾਂ ਦੇ ਗੱਡੀਆਂ ਲਓ, ਸਾਰੀਆਂ ਚੀਜ਼ਾਂ ਨੇ। ਇਹ ਮੁਕਾਬਲਾ ਹੈ ਕਿ ਇੱਕ ਦੂਜੇ ਤੋਂ ਵੱਧ ਕੇ ਸ਼ੋਅਮੈਂਟ ਸ਼ੋਅ ਸ਼ਾਪ ਵਿੱਚ ਅਸੀਂ ਨਜ਼ਰ ਆਈਏ। ਇਸ ਚੱਕਰ ਵਿੱਚ, ਇਸ ਸਪੀਡ ਵਿੱਚ ਸਾਰੇ ਦੌੜਦੇ ਪਏ, ਪਰ ਉਹਨਾਂ ਨੂੰ ਇਹ ਦੌੜਨ ਤੋਂ ਬਾਅਦ ਸਕੂਨ ਤੇ ਇਤਮਾਨਾਨ ਨਹੀਂ ਲੱਭਦਾ। ਉਹ ਸਕੂਨ ਜਿਹੜਾ ਹੈ ਉਹ ਹਕੀਕਤ ਵਿੱਚ ਹੈ, ਉਹ ਹਕੀਕਤ ਪਸੰਦੀ ਵਿੱਚ ਹੈ, ਅਸਲੀਅਤ ਵਿੱਚ ਹੈ, ਝੂਠ ਫਰੇਬ ਵਿੱਚ ਨਹੀਂ। ਲੋਕਾਂ ਦੇ ਮੁਨਾਫਕਾਨਾ ਰਵੱਈਆਂ ਜਿਹੜੇ ਨੇ, ਉਹਨਾਂ ਦੇ ਉੱਤੇ ਇਹ ਮੇਰੀ ਕਹਾਣੀ ਜਿਹੜੀ ਹੈ, ਇਹ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਇਹ ਬਹੁਤੀਆਂ ਸ਼ਈਆਂ ਇਕੱਠੀਆਂ ਕਰਨ ਦਾ ਨਾਂ ਨਹੀਂ ਹੈ। ਇਹ ਜ਼ਿੰਦਗੀ ਹੈ ਹਾਸੇ ਖੇਡੇ ਵਕਤ, ਇਹ ਮੰਗਦੀ ਹੈ, ਇਹ ਗੁਜ਼ਾਰਿਆ, ਇਹ ਯਾਦ ਰਹਿ ਜਾਂਦਾ ਹੈ। ਇਹ ਚੀਜ਼ਾਂ ਜਿਹੜੀਆਂ ਬਣਾਉਣ ਦੀ ਸਪੀਡ ਹੈ, ਇਹ ਕੋਈ ਨਹੀਂ ਯਾਦ ਰਹਿਣੀ ਕਿਸੇ ਨੂੰ। ਸਾਡੀ ਜ਼ਿੰਦਗੀ ਵਿੱਚ ਜਦੋਂ ਦੀ ਮਸ਼ੀਨਰੀ ਆਈ ਹੈ ਨਾ, ਇਹਨੇ ਉਹ ਪੁਰਾਣਾ ਜ਼ਮਾਨਾ ਸਾਨੂੰ ਭੁਲਾ ਛੱਡਿਆ। ਇਹਨੇ ਉਹ ਪੁਰਾਣਾ ਜ਼ਮਾਨਾ ਸਾਡੀ ਜ਼ਿੰਦਗੀ ਵਿੱਚ ਕੱਢ ਛੱਡਿਆ। ਹਰ ਚੀਜ਼ ਬਦਲ ਗਈ ਹੈ। ਮੈਂ ਕਿਹੜੀ ਮਿਸਾਲ ਦੇਵਾਂ, ਤੁਸੀਂ ਆਪੇ ਹੀ ਕੰਪੇਅਰ ਕਰਨਾ ਕਿ ਨਵੇਂ ਜ਼ਮਾਨੇ ਵਿੱਚ ਤੇ ਪੁਰਾਣੇ ਜ਼ਮਾਨੇ ਵਿੱਚ। ਮੈਨੂੰ ਕਮੈਂਟਸ ਵਿੱਚ ਦੱਸਣਾ ਵੀ ਇਹ ਕਿ ਤੁਹਾਨੂੰ ਨਵੇਂ ਜ਼ਮਾਨੇ ਵਿੱਚ ਜਾਂ ਪੁਰਾਣੇ ਜ਼ਮਾਨੇ ਵਿੱਚ ਕਿਹੜਾ ਸਹੀ ਲੱਗਦਾ ਸੀ, ਕਿਹੜਾ ਸਹੀ ਵਕਤ ਸੀ। ਮੈਨੂੰ ਕਮੈਂਟਸ ਵਿੱਚ ਲਾਜ਼ਮੀ ਦੱਸਣਾ। ਇਹ ਸੀ ਮੇਰੀ ਅੱਜ ਦੀ ਕਹਾਣੀ। ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਕਹਾਣੀ ਵਿੱਚ। ਮੇਰੇ ਚੈਨਲ ਤੇ ਨਵੇਂ ਹੋ, ਇਹਨੂੰ ਸਬਸਕ੍ਰਾਈਬ ਕਰ ਲਓ।